दा कूक तू ज्यों राखा जवार जब लग टांडा ना गिरे तब लग कूक पुकार। तो जी इस वे असी वजीराबाद डस्का वजीराबाद रोड के उत्ते थोड़ा जिहा मलियां वाले पिंड के नेड़े यह जी झाल है इत्थे असी खले हाँ नाल तुसीं वेख सकते हो है पानी का बहाव है उतों थले झाल वालों पानी आ रहा है बल्कि पुली है छोटी जी यही पानी जरा ना अगों हैड बंबा तो नहर आ रही है डस्का नहर अखवांदी है। ਇੱਥੇ ਅਸੀਂ ਖਲੇ ਹਾਂ ਮੇਰੇ ਨਾਲ ਸ਼ਹਜ਼ਾਦ ਭਾਈ ਨੇ ਨਾਸਰ ਭਾਈ ਕੈਮਰੇ ਦੇ ਪਿੱਛੇ ਨੇ ਤੇ ਇਹ ਬੜਾ ਜ਼ਬਰਦਸਤ ਮੰਜ਼ਰ ਹੈ। ਹਰ ਵਾਰੀ ਅਸੀਂ ਇੱਕ ਸੁਨੇਹਾ ਇੱਕ ਮੈਸੇਜ ਦਿੰਦੇ ਹਾਂ ਸਾਡੀ BRB ਨਹਿਰ ਹਾਂਜੀ BRB ਨਹਿਰ ਹੀ ਲਾਹੌਰ ਜਾਂਦੀ ਹੈ ਨਾ ਅਸਲ ਵਿੱਚ ਇਹ ਹੀ BRB ਸਹੀ ਕਹਿ ਰਹੇ ਇਹ BRB ਇਹ ਬੰਬਾਵਨਾ ਇਹਨੂੰ ਲਿੰਕ ਨਾਲ ਬੋਲਦੇ ਨੇ ਨਾ ਕਿ ਜਿਹੜੀ ਉਹ ਉੱਥੇ ਜਾ ਨਿਕਲਦੀ ਹੈ ਬਰਕੀ ਬੰਬਾਂ ਵਾਲਾ ਬੀ ਬੰਬਾਂ ਵਾਲਾ ਬੀ ਬਰਕੀ ਬਰਕੀ ਤੱਕ ਜਾਂਦੀ ਬਰਕੀ ਤੱਕ ਜਾਂਦੀ ਹੈ ਉੱਥੇ ਲਾਹੌਰ ਤੱਕ ਜਾਂਦੀ ਤੇ ਇਹ ਬੜੀ ਤਾਰੀਖੀ ਨਹਿਰ ਵੀ ਹੈ ਨਾ ਕਿਉਂਕਿ ਰਾਜਾ ਅਜ਼ੀਜ਼ ਭੱਟੀ ਸ਼ਹੀਦ ਜਿਹੜਾ ਉਸ ਨਹਿਰ 'ਤੇ ਜੇ ਸ਼ਹੀਦ ਹੋਏ ਸਨ ਜਿਹੜਾ ਉਹ ਆਪਣਾ ਬਾਗੇ ਬਾਰਡਰ ਦੇ ਨੇੜੇ ਉਹ ਬਰਕੀ ਨਹਿਰ ਹੀ ਸੀ ਅਸਲ ਤੇ 1965 ਦਾ ਨਿਸ਼ਾਨਿਆਂ ਦਰਨਾਂ ਨੂੰ ਮਿਲਿਆ ਅਜ਼ੀਜ਼ ਭੱਟੀ ਸਾਹਿਬ ਅਜ਼ੀਜ਼ ਭੱਟੀ ਸ਼ਹੀਦ ਤੇ ਉਹ ਕਹਿਣ ਦੱਸਣ ਦਾ ਮਕਸਦ ਇਹ ਕਿ ਹੁਣ ਬੜਾ ਅੱਛਾ ਪੁਆਇੰਟ ਹੈ ਇੱਥੇ ਪੌਦੇ ਮਜ਼ੀਦ ਲਾਏ ਜਾਣ ਸਰੂ ਦੇ ਰੁੱਖ ਲਾਏ ਜਾਣ ਔਰ ਜਾਮਨ ਲਾਇਆ ਜਾਏ ਦੇਸੀ ਪੌਦੇ ਤੂਤ ਲਾਏ ਜਾਣ ਟਾਹਲੀ ਲਾਈ ਜਾਏ ਉਹਦੇ ਦੇ ਨਾਲ ਬੇਰੀ ਲਾਈ ਜਾਏ ਅੰਬ ਲਾਏ ਜਾਣ ਜਿਨ੍ਹਾਂ ਦੀ ਉਮਰ ਅੰਬਾਂ ਦੇ ਰੁੱਖਾਂ ਦੀ ਉਮਰ ਕਹਿੰਦੇ ਨੇ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਮੰਜ਼ਰ ਵੀ ਬੜਾ ਦੇਖਣੀ ਹੈ ਕਿਉਂਕਿ ਨਹਿਰੋਂ ਪਰਾਂ ਵੀ ਪਿੰਡ ਨੇ ਉੱਥੇ ਵਾਢੀ ਸਾਡੀ ਅਜੇ ਸ਼ੁਰੂ ਨਹੀਂ ਹੋਈ ਕਿਉਂਕਿ ਲੇਟ ਹੋਈ ਕਿਉਂਕਿ ਬਾਰਿਸ਼ਾਂ ਦੀ ਵਜ੍ਹਾ ਤੋਂ ਨਾ ਗਰਮੀ ਨਹੀਂ ਪਈ ਤੇ ਹੁਣ ਗਰਮੀ ਸ਼ੁਰੂ ਹੋਈ ਹੈ ਬਾਹਰ ਵਾਢੀ ਲੱਗ ਜਾਏਗੀ ਹੋਰ ਕੋਈ 3-4 ਦਿਨਾਂ ਤੱਕ ਤੇ ਇਹ ਇਲਾਕਾ ਬੜਾ ਖੁਸ਼ਕਿਸਮਤ ਇਸ ਲਿਹਾਜ਼ ਨਾਲ ਕਿ ਠੰਡਾ ਤੇ ਮਿੱਠਾ ਪਾਣੀ ਇਹਦੇ ਨਾਲ ਡੰਗਰ ਵੱਛਾ ਬਹੁਤ ਹੈ ਬੱਕਰੀਆਂ ਭੇਡਾਂ ਹਰ ਸ਼ੈ ਇੱਥੇ ਤੁਹਾਨੂੰ ਵਾਫਰ ਮਿਲੇਗੀ ਔਰ ਪਾਣੀ ਜਿਹੜਾ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਬੁਨਿਆਦੀ ਅੰਸਰ ਹੈ ਉਹ ਸਾਡੇ ਕੋਲ ਇੱਥੇ ਜਨਾਬ ਮੁਯੱਸਰ ਹੈ ਕਿ ਜਿੱਥੇ ਪਾਣੀ ਹੈ ਨਾ ਉੱਥੇ ਜ਼ਿੰਦਗੀ ਹੈ ਜਿੱਥੇ ਪਾਣੀ ਨਹੀਂ ਉੱਥੇ ਜ਼ਿੰਦਗੀ ਤੇ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਨਾਲ ਵਗ ਰਿਹਾ ਸਾਰਾ ਮੰਦਰ ਹੈ ਥੱਲੇ ਨੂੰ ਤੇ ਅਸੀਂ ਹੁਣ ਮੂਵ ਕਰਾਂਗੇ ਇੱਧਰ ਨੂੰ ਰੋਡ ਵਾਲੀ ਸਾਈਡ ਵੱਲ ਜਾਵਾਂਗੇ ਤੇ ਇੱਥੇ ਕਿਉਂਕਿ ਮੌਸਮ ਅੱਜ ਕਿੰਨੀ ਤਾਰੀਖ ਹੈ ਜੀ ਆਪਣਾ ਵਿਸਾਖ ਦੀ ਅੱਜ 9 ਵਿਸਾਖ ਦੀ ਹੈ 2083 ਬਿਕਰਮੀ 9 ਵਿਸਾਖ 2083 ਬਿਕਰਮੀ ਨਾਸਰ ਖਾਨ ਪੰਜਾਬੀ ਦੱਸ ਰਿਹਾ ਨੇ 20 ਅਪ੍ਰੈਲ ਇਹ 22 ਅਪ੍ਰੈਲ 22 ਅਪ੍ਰੈਲ ਤੇ 2026 4 ਜ਼ਿਕਦ 1447 ਹਿਜਰੀ 1447 ਹਿਜਰੀ ਤੇ ਇਹ ਜੀ ਕਣਕ ਦੀ ਫਸਲ ਦੂਸਰਾ ਕੰਡਾ ਆ ਗਿਆ ਨਾ ਜੀ ਮਤਲਬ ਇਹ ਕੰਡਾ ਤੇ ਫਿਰ ਉਧਰ ਪਰਾਂ ਲੇਕਿਨ ਸੜਕ ਦਾ ਦੂਸਰਾ ਇਹ ਦੂਰ ज़रा कैमरा फोकस करो जी ये सारी कणक उगी है ये कणक उगी है और बड़ा लगे ने मैं ये तूत का जिक्र कर रहा हाँ कि तूत होना चाहिए मेरी नाल खाने ये बड़ा ज़बरदस्त मंजर है तो ये साडा जिहड़ा इलाका पंजाब है ਇੱਥੇ ਅੱਲਾਹ ਤਾਲਾ ਨੇ ਸ਼ੁਰੂ ਤੋਂ ਰਹਿਮਤਾਂ ਤੇ ਬਰਕਤਾਂ ਰੱਖੀਆਂ ਨੇ ਕਿਉਂਕਿ ਜਿੱਥੇ ਪਾਣੀ ਹੈ ਉੱਥੇ ਫਸਲਾਂ ਹੋਈਆਂ ਨੇ ਪਾਣੀ ਤੇ ਇਸ ਲਈ ਤੁਸੀਂ ਵੇਖ ਸਕਦੇ ਹੋ ਇਹ ਤੁਹਾਨੂੰ ਫੋਕਸ ਕਰਨਾ ਪਏਗਾ ਕੈਮਰੇ ਵੱਲ ਤੇ ਇਹ ਜਿਹੜਾ ਸਾਰਾ ਮੰਜ਼ਰ ਹੈ ਤੁਸੀਂ ਵੇਖ ਸਕਦੇ ਹੋ ਨਾਲ ਹੈ ਮੇਰਾ ਖਿਆਲ ਹੈ ਕੋਈ ਗੰਨਾ ਲੱਗਿਆ ਜੀ ਗੰਨਾ ਇਹ ਗੰਨਾ ਉਹ ਬੰਦਾ ਜਿਹੜਾ ਨਾ ਉੱਥੇ ਇੱਕ ਮੇਰਾ ਗੰਨਾ ਵੱਢ ਰਿਹਾ ਵਿੱਚ ਹੋਰ ਵੀ ਫਸਲ ਹੈ ਲੇਕਿਨ ਨਾਲ ਗੰਨਾ ਵੀ ਬੰਨਿਆ ਨਾ ਉੱਤੋਂ ਹਾਂਜੀ ਇਹ ਗੰਨੇ ਗੰਨੇ ਥੋੜਾ ਜਿਹਾ ਬਾਕੀ ਇਹ ਸਟਾਲਾ ਹੈ ਨਾਲ ਇਹ ਉਹਦੇ ਵੀ ਕਣਕ ਹੈ ਉਹ ਫਿਰ ਉਹ ਸਟਾਲੇ ਵਾਲੀ ਪੈਲੀ ਉਸ ਤੋਂ ਅੱਗੇ ਵੀ ਫਿਰ ਉਹ ਕਣਕ ਸਾਰੀ ਇਹ ਸਬਜ਼ਾ ਵੀ ਤੁਹਾਨੂੰ ਨਜ਼ਰ ਆਏਗਾ ਹਰਾ ਭਰਾ ਇਹਦੇ ਨਾਲ ਤੁਹਾਨੂੰ ਨਾਲ ਕਣਕ ਚਾਂਦੀ ਹੈ ਕਣਕ ਦੀ ਫਸਲ ਹੈ ਬਿਲਕੁਲ ਜਿਹੜਾ ਚਮਕਦਾ ਸੋਨਾ ਜੀ ਸੋਨਾ ਇਹਨੂੰ ਬੋਲਦੇ ਨੇ ਕਣਕ ਸਰ ਜੀ ਅੱਜ ਦਾ ਸੁਨੇਹਾ ਫਿਰ ਤੁਸੀਂ ਅੱਜ ਇਹ ਹੀ ਦੇਣ ਆਏ ਇੱਥੇ ਅੱਜ ਅਸੀਂ ਵੈਸੇ ਤੇ ਆਏ ਸਾਂ ਵਾਢੀ ਵੇਖਣ ਮਗਰ ਵਾਢੀ ਤੁਸੀਂ ਵੇਖ ਰਹੇ ਹੋ ਦੂਰ ਦਰਾਜ਼ ਅਜੇ ਉਸ ਤਰ੍ਹਾਂ ਵਾਢੀ ਸ਼ੁਰੂ ਨਹੀਂ ਹੋਈ ਕਿਉਂਕਿ ਵਾਢੀ ਲੇਟ ਹੋਈ ਹੈ ਬਾਰਿਸ਼ਾਂ ਦੀ ਵਜ੍ਹਾ ਤੋਂ ਮੀਂਹ ਬਹੁਤ ਵਸਿਆ ਔਲੇ ਵੀ ਪਿਆ ਨੇ ਤੁਹਾਨੂੰ ਪਤਾ ਇਹਦੇ ਚੰਦਰੇ ਜਿਹੜਾ ਕੰਮ ਲੇਟ ਹੋ ਗਿਆ ਮਗਰ ਹੁਣ ਉਮੀਦ ਹੈ ਕਿ ਹਫ਼ਤੇ ਖੰਡ ਦੇ ਵਿੱਚ
ਚੰਗੀ ਭਰਵੀਂ ਵਾਢੀ ਲੱਗੇਗੀ। ਵੈਸੇ ਮੇਲੇ ਵੀ ਸ਼ੁਰੂ ਹੋ ਗਏ ਨੇ। ਮੇਲਾ ਜਿਹੜਾ ਜੰਡੂ ਸਾਈ ਮੇਲਾ ਜਿਹੜਾ ਹੈ, ਹਾਂਜੀ ਹਾਂਜੀ, ਜੰਡੂ ਸ਼ਰੀਫ ਦਾ ਜਿਹੜਾ ਮੇਲਾ ਹੈ ਉਹ ਬੜਾ ਮਸ਼ਹੂਰ ਮੇਲਾ। ਅੱਜ ਉੱਥੇ ਲੱਕੀ ਰਾਨੀ ਸਰਕਸ ਵੀ ਹੈ। ਅੱਛਾ, ਮੈਂ ਇੱਥੇ ਵਜ਼ਾਹਤ ਕਰਨਾ ਚਾਹੁੰਦਾ, ਲੋਕ ਅਕਸਰ ਆਉਂਦੇ ਨੇ ਇਹ ਮੇਲਾ ਕੀ ਹੋਇਆ। ਬਈ ਮੇਲਾ ਖੁਸ਼ੀ ਦਾ ਇੱਕ ਤਿਉਹਾਰ ਹੈ ਜਿਸ ਤੋਂ ਇਸਲਾਮ ਮਨਾ ਨਹੀਂ ਕਰਦਾ। ਤੁਸੀਂ ਪੁੱਛੋ ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਕਿ ਲੋਕ ਫਸਲ ਦੇ ਲਿਹਾਜ਼ ਨਾਲ ਮੇਲੇ ਮਨਾਉਂਦੇ ਨੇ। ਸਾਡਾ ਜਿਹੜਾ ਵਿਸਾਖ ਹੈ, ਇੱਥੇ ਵਿਸਾਖੀ ਦਾ ਮੇਲਾ ਹੈ। ਵਿਸਾਖੀ ਦਾ ਠੀਕ ਹੈ ਮੇਲਾ ਨਾ? ਇਸ ਬਿਲਕੁਲ। ਤੋਂ ਪਹਿਲੇ ਚੇਤਰ ਮੇਲਾ ਸੀ, ਜਦੋਂ ਨਵਾਂ ਪੰਜਾਬੀ ਸਾਲ ਸ਼ੁਰੂ ਹੁੰਦਾ ਹੈ। 2086 ਬੋਲਿਆ ਹਜੇ ਨਾ, 83 283 ਵਿਕਰੀ। ਪਿਛਲੇ ਸਾਲ 2082 ਸੀ, ਹੁਣ 2083। 2083 ਬਿਕਲ। ਅੱਛਾ, ਤੇ ਮਸ਼ਹੂਰ ਤੁਹਾਂ ਇੱਕ ਖਾਨ ਹੈ ਪੰਜਾਬੀ ਦਾ ਜਿਹਦੇ ਘਰ ਦਾਣੇ, ਉਹਦੇ ਕਮਲੇ ਵੀ ਸਿਆਣੇ। ਤੇ ਹੁਣ ਇਹ ਦਾਣੇ ਨਜ਼ਰ ਆ ਰਹੇ ਨੇ। ਹੁਣ ਜਿਹੜਾ ਜੱਟ ਜ਼ਿਮੀਦਾਰ ਹੈ, ਮਤਲਬ ਜੱਟ ਤੋਂ ਮੁਰਾਦ ਜਿਹੜਾ ਜ਼ਮੀਨ ਕਾਸ਼ਤਕਾਰ ਹੈ, ਉਹਦੇ ਵਿੱਚ ਬਰਾਦਰੀ ਜੱਟ ਆਦਮੀ ਦੀ ਕੋਈ ਜੱਟ ਹੋਏ, ਹਾਂ, ਮਤਲਬ ਜੱਟ ਜ਼ਿਮੀਦਾਰ ਤੋਂ ਮੁਰਾਦ ਜਿਹਦੇ ਕੋਈ ਪੈਲੀ ਬਣਨਾ ਹੈ ਉਹ ਜ਼ਿੰਮੇਦਾਰ ਹੈ। ਉਹ ਜ਼ਿਮੀਦਾਰ। ਇਹ ਜਿਸ ਵੇਲੇ ਦਾਣੇ ਆ ਜਾਣੇ ਨੇ ਤੇ ਖੁਸ਼ੀ ਦਾ ਇੱਕ ਮੌਕਾ ਹੈ। ਇਸ ਖੁਸ਼ੀ ਨੂੰ ਮਨਾਉਣ ਲਈ ਵਿਸਾਖੀ ਦਾ ਮੇਲਾ ਪੂਰੇ ਪੰਜਾਬ ਵਿੱਚ, ਚੜ੍ਹਦੇ ਪੰਜਾਬ ਵਿੱਚ, ਲਹਿੰਦੇ ਪੰਜਾਬ ਵਿੱਚ ਵੀ ਮਨਾਇਆ ਜਾਂਦਾ ਹੈ। ਪੰਜਾਬ ਦੀ ਧਰਤੀ ਪਾਣੀ ਨਾਲ ਭਰਪੂਰ ਹੈ ਤੇ 7 ਦਰਿਆ ਨੇ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ 5, 6ਵਾਂ ਸਿੰਧ, 7ਵਾਂ ਸਰਸਵਤੀ, ਜਾਂ ਇੱਧਰ ਚੋਲਸਤਾਨ ਚੋਂ ਹਾਕੜਾ ਦਰਿਆ ਹਾਕੜਾ। ਵੈਸੇ ਉਹ ਖੁਸ਼ਕ ਹੋ ਗਿਆ, ਮਤਲਬ ਸੁੱਕ ਗਿਆ, ਮਗਰ ਆ ਜਦੋਂ ਸੈਲਾਬ ਆਇਆ ਸੀ ਨਾ ਪਿੱਛੇ, ਹੜ੍ਹ ਦੇ ਵਿੱਚ ਫਿਰ ਇੰਝ ਲੱਗਦਾ ਸੀ ਦਰਿਆ ਫਿਰ ਵਗਣਾ ਸ਼ੁਰੂ ਹੋ ਗਿਆ। ਅਜੇ ਵੀ ਉਹਦੇ 'ਚ ਪਾਣੀ ਆਇਆ ਹੜ੍ਹ ਦੀ ਵਜ੍ਹਾ ਨਾਲ। ਸਾਡੀ ਦੋਵਾਂ ਪੰਜਾਬਾਂ 'ਚ ਇਕੱਠੀ ਵਾਢੀ ਕੀਤੀ ਜਾਂਦੀ ਹੈ। ਦੋਵਾਂ ਪੰਜਾਬੀ ਇੱਕੋ ਹੀ ਟਾਈਮ ਹੋ ਜਾਏ ਕਿ ਮੌਸਮ ਇੱਕ ਜਿੰਨਾ ਹੀ ਹੁੰਦਾ। ਜੇ ਮੌਸਮ ਜੋ ਵੇਖ ਅੱਜ ਕੇ ਇੱਧਰ ਰਹਿੰਦੇ ਬਿਜਾਈ, ਫਸਲ ਦੀ ਬਿਜਾਈ, ਤੇ ਉਹਨੂੰ ਆਪਣਾ ਪਾਣੀ ਲਾਣਾ, ਫਿਰ ਉਹਨੂੰ ਵੱਢਣਾ, ਇਹ ਇੱਕੋ ਹੀ ਚੀਜ਼ ਹੈ। ਤੇ ਇਹ ਜਨਾਬ ਬਹੁਤ ਵਧੀਆ ਹੈ। ਰਾਣਾ ਨਾਸਰ ਖਾਨ ਪੰਜਾਬੀ ਸਾਹਿਬ, ਤੁਸੀਂ ਇਸ ਮੌਕੇ ਦੇ ਉੱਤੇ ਕੀ ਬਿਆਨ ਕਰਨਾ ਪਸੰਦ ਕਰੋਗੇ? ਕੈਮਰੇ ਦੇ ਸਾਹਮਣੇ ਆ ਜਾਓ ਤੇ